ਜੜ੍ਹਾਂ ਵਾਲਾ ਵਾਕਿਆ ਹੁੰਦਾ ਹੈ ਤੇ ਸਭ ਤੋਂ ਪਹਿਲੇ ਚੇਅਰਮੈਨ ਬਿਲਾਵਲ ਭੁੱਟੋ ਉਹਦੀ ਮਜ਼ੰਮਤ ਕਰਦਾ ਹੈ ਔਰ ਉਸ ਤੋਂ ਬਾਅਦ ਜਾਂ ਉਸ ਤੋਂ ਪਹਿਲੇ ਕਿਸੇ ਇਮਰਾਨ ਖਾਨ ਨੂੰ, ਕਿਸੇ ਨਵਾਜ਼ ਸ਼ਰੀਫ ਨੂੰ, ਕਿਸੇ ਮਰੀਮ ਨਵਾਜ਼ ਨੂੰ, ਕਿਸੇ ਸ਼ਹਬਾਜ਼ ਸ਼ਰੀਫ ਨੂੰ, ਕਿਸੇ ਹਕੂਮਤੀ ਅਹੁਦੇਦਾਰ ਨੂੰ ਇਹ ਅਖਲਾਕੀ ਜੁਰਤ ਨਹੀਂ ਹੁੰਦੀ ਕਿ ਉਸ ਜ਼ੁਲਮ ਦੀ ਉਹ ਮਜ਼ੰਮਤ ਕਰ ਸਕੇ। ਅੱਜ ਫਿਰ ਬਿਲਾਵਲ ਭੁੱਟੋ ਨੇ ਸਾਬਤ ਕੀਤਾ ਕਿ ਉਹ ਉਹੀ ਮਜ਼ਲੂਮਾਂ ਨਾਲ ਖਲੋਂਦਾ ਹੈ, ਉਹੀ ਮਜ਼ਲੂਮਾਂ ਦੀ ਬਿਲਾ ਤਫਰੀਕ ਗੱਲ ਕਰਦਾ ਹੈ। ਨੋਸ਼ਕੀ ਵਾक़ੇ ਦੇ ਉੱਤੇ ਪਹਿਲੀ ਦਫਾ ਪੰਜਾਬੀਆਂ ਦੇ ਮਾਰੇ ਜਾਣ ਦੇ ਉੱਤੇ ਕਿੰਨੇ ਚਿਰ ਤੋਂ ਇਹ ਮਾਰੇ ਜਾ ਰਹੇ ਨੇ। ਅੱਜ ਪਹਿਲੀ ਦਫਾ ਕਿਸੇ ਮਰਕਜ਼ੀ ਲੀਡਰ ਨੇ ਉਸ ਵਾक़ੇ ਦੀ ਮਜ਼ੰਮਤ ਕੀਤੀ ਔਰ ਬਲੋਚਿਸਤਾਨ ਦੇ CM ਨੂੰ ਕਿਹਾ ਵੀ ਹੈ ਕਿ ਐਕਸ਼ਨ ਲਵੇ। ਵੈਰਾਜ਼ ਅਸੀਂ ਜਾਣਦੇ ਹਾਂ ਕਿ ਬਲੋਚਿਸਤਾਨ ਦਾ CM ਉਹਦੇ ਤੇ ਐਕਸ਼ਨ ਨਹੀਂ ਲੈ ਸਕਦਾ। ਐਕਸ਼ਨ ਉਹਦੇ ਤੇ ਜਦੋਂ ਵੀ ਲੈਣਾ ਵਫਾਕੀ ਹੁਕੂਮਤ ਨੇ ਲੈਣਾ, ਕਿਉਂਕਿ ਵਫਾਕੀ ਹੁਕੂਮਤ ਹੀ ਵਫਾਕ ਹੀ ਉੱਥੇ ਆਪਰੇਸ਼ਨ ਕਰ ਰਿਹਾ ਹੈ ਔਰ ਉਸੇ ਦੇ ਰੱਦੇ ਅਮਲ 'ਚ ਉਹ ਪੰਜਾਬੀ ਉੱਥੇ ਮਾਰੇ ਵੀ ਜਾ ਰਹੇ ਨੇ। ਇਹ ਕੰਮ ਪ੍ਰਾਈਮ ਮਿਨਿਸਟਰ ਸ਼ਹਬਾਜ਼ ਸ਼ਰੀਫ ਦਾ ਹੈ ਜਾਂ ਇਹ ਕੰਮ ਸੀ ਇੱਥੋਂ ਵੋਟ ਲੈਣ ਵਾਲੇ ਇਮਰਾਨ ਖਾਨ ਦਾ ਔਰ ਮਰੀਮ ਨਵਾਜ਼ ਦਾ, ਜਿਹੜੀ ਕਿ CM ਹੈ ਹੁਣ। ਇਹਨਾਂ ਦਾ ਇਹ ਫਰਜ਼ ਬਣਦਾ ਸੀ ਕਿ ਇਸ ਵਾक़ੇ ਦੀ ਮਜ਼ੰਮਤ ਕਰਦੇ ਔਰ ਇਹਦੇ ਉੱਤੇ ਬੋਲਡ ਕਿਸਮ ਦਾ ਸਟੇਟਮੈਂਟ ਪਾਸ ਕਰਦੀ। ਮਰੀਮ ਨਵਾਜ਼ ਐਜ਼ CM ਪੰਜਾਬ ਔਰ ਇਮਰਾਨ ਖਾਨ ਐਜ਼ ਮੈਕਸਿਮਮ ਵੋਟ ਟੇਕਰ ਫਰੋਮ ਪੰਜਾਬ। ਤੇ ਇਹ ਮੈਂ ਬੜੇ ਬੇਦਰੇਗ ਇਹ ਅਲਫਾਜ਼ ਇਸਤੇਮਾਲ ਕਰਾਂਗਾ, ਕਿਸੇ ਨੂੰ ਗੁੱਸਾ ਲੱਗਦਾ ਹੈ ਜਾਂ ਵਾਰੀ ਲੱਗੇ। ਨੂਨ ਲੀਗ ਦੇ ਹਾਮੀ ਪੰਜਾਬੀ ਤੇ PTI ਦੇ ਹਾਮੀ ਪੰਜਾਬੀ ਰੱਜ ਕੇ ਬਗੈਰਤ ਨੇ। ਇਹ ਸਾਡੇ ਕੋਲੋਂ ਐਕਸਪੈਕਟ ਕਰਦੇ ਨੇ, ਬਿਲਾਵਲ ਭੁੱਟੋ ਕੋਲੋਂ ਐਕਸਪੈਕਟ ਕਰਦੇ ਨੇ ਕਿ ਨਹੀਂ ਜੀ ਉਹ ਤੇ ਹਮਲਾ ਕਰੇ, ਉੱਥੇ ਉਹਨੂੰ CM ਨੂੰ ਕਵੇ ਕਿ ਆਪਰੇਸ਼ਨ ਕਰੇ, ਕਿ ਉੱਥੇ ਉਹਦੀ ਹੁਕੂਮਤ ਹੈ। ਉੱਥੇ ਕਿੰਜ ਦੀ ਹੁਕੂਮਤ ਹੈ ਅੰਨਿਆਂ ਨੂੰ ਵੀ ਪਤਾ ਹੈ, ਬੇਸ਼ਊਰ ਲੋਕੋ ਅੰਨਿਆਂ ਨੂੰ ਵੀ ਪਤਾ ਹੈ ਉੱਥੇ ਕਿੰਜ ਦੀ ਹੁਕੂਮਤ ਹੈ। ਉੱਥੇ ਇੱਕ ਆਪਰੇਸ਼ਨ ਚੱਲ ਰਿਹਾ ਹੈ, ਵੱਡਾ ਆਪਰੇਸ਼ਨ ਚੱਲ ਰਿਹਾ ਹੈ, ਵਫਾਕੇ ਪਾਕਿਸਤਾਨ ਵੱਲੋਂ ਚੱਲ ਰਿਹਾ ਹੈ। CM ਦੀ ਉੱਥੇ ਇੰਨੀ ਔਕਾਤ ਹੈ ਹੀ ਨਹੀਂ, ਉਹ ਤਾਂ ਆਪਣਾ ਆਪ ਦਫਾ ਕਰ ਲਵੇ ਤੇ ਬੜੀ ਗੱਲ ਹੈ, ਬਚਿਆ ਫਿਰੇ। ਉਥੋਂ ਦੀ ਪੁਲਿਸ ਇੰਨੀ ਜੋਗੀ ਨਹੀਂ ਹੈ, ਪੰਜਾਬ ਪੁਲਿਸ ਇੰਨੀ ਜੋਗੀ ਨਹੀਂ, ਪੰਜਾਬ ਪੁਲਿਸ ਕੱਚੇ 'ਚ ਆਪਰੇਸ਼ਨ ਨਹੀਂ ਕਰਨ ਜੋਗੀ ਜਾ ਕੇ। ਤੇ ਤੁਸੀਂ ਉਹਦੇ ਕੋਲੋਂ ਐਕਸਪੈਕਟ ਕਰ ਰਹੇ ਹੋ, ਬਜਾਏ ਇਸ ਦੇ ਕਿ ਤੁਸੀਂ ਕਹੋ ਕਿ ਤੇਰੀ ਤਾਂ ਜਮਾਤ ਨੂੰ ਅਸੀਂ ਵੋਟ ਵੀ ਨਹੀਂ ਦਿੱਤਾ, ਫਿਰ ਵੀ ਅੱਜ ਤੂੰ ਸਾਡੀ ਗੱਲ ਕੀਤੀ ਹੈ। ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ, ਬੇਸ਼ਰਮੀ ਨਹੀਂ ਮੰਨਣੀ ਚਾਹੀਦੀ ਬੰਦੇ ਨੂੰ। ਤੁਸੀਂ ਉਹਨੂੰ ਵੋਟ ਨਹੀਂ ਦਿੱਤਾ, ਤੁਸੀਂ ਪੀਪਲਸ ਪਾਰਟੀ ਪੰਜਾਬ ਵਿੱਚੋਂ ਆਲਮੋਸਟ ਕੱਢ ਦਿੱਤੀ। ਇਹਦੇ ਬਾਵਜੂਦ ਪੀਪਲਸ ਪਾਰਟੀ ਦੀ ਕਿਆਦਤ ਤੁਹਾਡੇ ਬਾਰੇ ਸੋਚ ਰਹੀ ਹੈ। ਔਰ ਅਗਰ ਉਹਨਾਂ ਇਹ ਗੱਲ ਕੀਤੀ ਤੇ ਐਟਲੀਸਟ ਇੰਨੀ ਗੱਲ ਤੇ ਮੈਂ ਨਹੀਂ ਕਹਿ ਰਿਹਾ ਕਿ ਤੁਸੀਂ ਬਿਲਾਵਲ ਨੂੰ ਇੰਨੀ ਗੱਲ ਤੇ ਉੱਤੇ ਵੋਟ ਦੇ ਦਿਓ, ਮੈਂ ਇਹ ਕਤਨ ਨਹੀਂ ਕਹਿ ਰਿਹਾ, ਜਾਂ ਤੁਸੀਂ ਪੀਪਲਸ ਪਾਰਟੀ ਨੂੰ ਵੋਟ ਪਾਉਣੇ ਸ਼ੁਰੂ ਕਰ ਦਿਓ, ਪਰ ਇੰਨੀ ਬੇਸ਼ਰਮੀ ਵੀ ਚੰਗੀ ਨਹੀਂ ਹੁੰਦੀ। ਇਹਨਾਂ ਤੇ ਵਿਖਾਓ ਕਿ ਵੈਲਕਮ ਕਰੋ। ਇੱਕ ਪਹਿਲੀ ਸਟੇਟਮੈਂਟ ਜਿਹੜੀ ਕਿਸੇ ਨੈਸ਼ਨਲ ਲੀਡਰ ਵੱਲੋਂ ਆਈ ਹੈ, ਉਹ ਸਾਡੇ ਚੇਅਰਮੈਨ ਵੱਲੋਂ ਆਈ ਹੈ, ਕਮ ਸੇ ਕਮ ਉਹਨੂੰ ਵੈਲਕਮ ਤਾਂ ਕਰੋ। ਔਰ ਉਹਨੂੰ ਸਾਨੂੰ ਵੋਟ ਨਾ ਪਾਓ, ਪੀਪਲਸ ਪਾਰਟੀ ਨੂੰ ਵੋਟ ਨਾ ਪਾਓ, ਲੇਕਿਨ ਉਹਨਾਂ ਨੂੰ ਤਾਂ ਗੈਰਤ ਦਵਾ ਲਓ। ਬਿਲਾਵਲ ਦੀ ਸਟੇਟਮੈਂਟ ਵਿਖਾ ਕੇ ਨਾ ਪਾਓ ਸਾਨੂੰ ਵੋਟ, ਕਮ ਸੇ ਕਮ ਇੰਨਾ ਤਾਂ ਕਰ ਲਓ। ਜਿਹੜਾ ਬੁੱਢਾ ਬੈਠਾ ਹੈ ਜੇਲ੍ਹ 'ਚ ਔਰ ਜਿਹੜੇ ਬਾਹਰ ਫਿਰਦੇ ਨੇ ਡਰਾਮੇ, ਇਹਨਾਂ ਨੂੰ ਇਹ ਸ਼ਰਮ ਹੀ ਦਵਾ ਲਓ ਕਿ ਉਹ ਜਿਹਨੂੰ ਵੋਟ ਇੱਥੋਂ ਨਹੀਂ ਵੀ ਲੱਭਦਾ, ਉਹ ਵੀ ਅੱਜ ਪੰਜਾਬ ਦੇ ਮਜ਼ਲੂਮਾਂ ਵਾਸਤੇ ਆਵਾਜ਼ ਚੁੱਕ ਰਿਹਾ ਹੈ। ਤੇ ਇਹ ਜਿਹੜੀ ਮਰੀਮ ਬੀਬੀ, 4 ਮੁੰਡੇ ਸਨ ਟੋਟਲ ਬਲੋਚਿਸਤਾਨ ਦੇ ਬਲੋਚ, ਜਿਨ੍ਹਾਂ ਵਾਸਤੇ ਇਹ ਲਫਾਫਾ ਲਿਬਰਲਸ ਦੇ ਨੂੰ ਖੁਸ਼ ਕਰਨ ਵਾਸਤੇ ਉੱਥੇ ਚੇਅਰਿੰਗ ਕਰਾਸ ਗਈ। ਇਹਨੂੰ ਪੁੱਛੋ, ਇਹ 9 ਬੰਦੇ ਸ਼ਹੀਦ ਹੋਏ ਨੇ, 9 ਗਰੀਬ ਪੰਜਾਬੀ ਸ਼ਹੀਦ ਹੋਏ ਨੇ। ਕਿੰਦੇ ਘਰ ਗਈ ਹੈ ਅਫਸੋਸ ਕਰਨ? ਕਿਸੇ ਦੇ ਘਰ ਗਈ? ਨਹੀਂ ਗਈ। ਥੋੜਾ ਗੌਰ ਕਰੋ, ਥੋੜੀਆਂ ਅਕਲਾਂ ਦੇ ਉੱਤੋਂ ਨਾ ਝਾੜੂ ਮਾਰੋ ਆਪਣੀਆਂ ਅਕਲਾਂ ਤੇ, ਜਿਨ੍ਹਾਂ ਤੇ ਚਰਬੀ ਚੜੀ ਪਈ ਹੈ। ਕੋਈ ਸੋਚੋ। ਰੱਬ ਰੱਖ।